ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਦੋਸਤੋ, ਜਦੋਂ ਕਿਸਾਨਾਂ ਦੀਆਂ ਮੰਗਾਂ ਨਹੀਂ ਸੀ ਮੰਨੀਆਂ ਜਾਂਦੀਆਂ ਜਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਇਹਨਾਂ ਨੇ ਫਿਰ ਹੌਲੀ ਹੌਲੀ ਮੰਗ ਪੱਤਰ ਦਿੱਤੇ ਤੇ ਮੰਗ ਪੱਤਰ ਤੋਂ ਬਾਅਦ ਕਿਸਾਨਾਂ ਨੂੰ ਲੱਗਿਆ ਕਿ ਹੁਣ ਸੜਕਾਂ ਰੋਕਣੀਆਂ ਪੈਣਗੀਆਂ ਤੇ ਉਸ ਤੋਂ ਬਾਅਦ ਟੋਲਾਂ ਤੇ ਧਰਨੇ ਸ਼ੁਰੂ ਹੋਏ, ਕਿਉਂਕਿ ਟੋਲ ਤੇ ਲੱਗਿਆ ਲੋਕਾਂ ਨੂੰ ਕਿ ਟੋਲ ਰੋਕਣਾ ਇੱਕ ਲੋਕਾਂ ਨੂੰ ਜਿੱਥੇ ਵੱਡੀ ਰਾਹਤ ਦੇਣਾ, ਉੱਥੇ ਹੀ ਜੇ ਟੋਲ ਰੁਕਣਗੇ ਤਾਂ ਹੋ ਸਕਦਾ ਸਰਕਾਰ ਦੇ ਕੰਨ ਤੇ ਜੂੰ ਜਿਹੜੀ ਸਰਕਣੀ ਹੈ ਉਹ ਥੋੜ੍ਹੀ ਛੇਤੀ ਸਰਕੇ। ਤੇ ਇਸੇ ਤਰ੍ਹਾਂ ਰੇਲ ਗੱਡੀਆਂ ਵੀ ਕਿਸਾਨਾਂ ਨੇ ਰੋਕੀਆਂ। ਪਰ ਕੀ ਤੁਹਾਨੂੰ ਹੁਣ ਪਤਾ ਵਾ ਕਿ ਟੋਲ ਰੋਕਣ ਦੀ ਇਵਜ਼ ਦੇ ਵਿੱਚ ਜਾਂ ਆਪਣੀਆਂ ਮੰਗਾਂ ਦੀ ਗੱਲ ਰੱਖਣ ਦੇ ਬਦਲੇ ਦੇ ਵਿੱਚ ਕਿਸਾਨਾਂ ਤੋਂ ਹੁਣ ਬਦਲਾ ਲਿਆ ਜਾ ਰਿਹਾ ਤੇ ਇਹਦੇ ਤਹਿਤ ਪਹਿਲਾਂ ਪੰਜਾਬ ਤੋਂ 28 ਕਰੋੜ ਰੁਪਏ ਦੀ ਮੰਗ ਕੀਤੀ ਗਈ। ਹੁਣ ਕਿਹਾ ਜਾ ਰਿਹਾ ਕਿ ਕੇਂਦਰ ਦਾ ਤਕਰੀਬਨ 1348 ਕਰੋੜ ਦਾ ਨੁਕਸਾਨ ਹੋਇਆ। ਸੋ ਤਕਰੀਬਨ ਜੇ ਮੰਨ ਕੇ ਚੱਲੀਏ ਤਾਂ 1400 ਕਰੋੜ ਦੇ ਕਰੀਬ ਜਿਹੜਾ ਕੇਂਦਰ ਦੇ ਨੈਸ਼ਨਲ ਹਾਈਵੇ ਅਥਾਰਟੀ ਹੈ ਉਹਨਾਂ ਨੇ ਕਿਹਾ ਵਾ ਕਿ ਸਾਡਾ ਨੁਕਸਾਨ ਹੋਇਆ ਤੇ ਉਹਨਾਂ ਨੇ 28 ਕਰੋੜ ਰੁਪਇਆ ਤਾਂ ਪੰਜਾਬ ਤੋਂ ਮੰਗ ਲਿਆ ਵਾ। ਹੁਣ ਇਹਦੇ ਬਾਰੇ ਤਫਸੀਲ ਦੇ ਵਿੱਚ ਚਰਚਾ ਕਰਨ ਤੋਂ ਪਹਿਲਾਂ ਕਿ ਸਰਕਾਰ ਦਾ ਜਾਂ ਨੈਸ਼ਨਲ ਹਾਈਵੇ ਅਥਾਰਟੀ ਦਾ ਕਹਿਣਾ ਕੀ ਹੈ, ਮੇਰੇ ਕੋਲ ਸਵਾਲ ਨੇ ਤੇ ਉਹ ਸਵਾਲ ਤੁਹਾਡੇ ਸਾਰਿਆਂ ਦੇ ਹੋਣੇ ਚਾਹੀਦੇ ਆ ਕਿ ਕੀ ਕਿਸੇ ਦੇਸ਼ ਦੇ ਵਿੱਚ, ਖਾਸ ਕਰਕੇ ਜਿਸ ਦੇਸ਼ ਦਾ ਢਾਂਚਾ ਡੈਮੋਕ੍ਰੇਟਿਕ ਹੈ, ਕਿ ਉੱਥੇ ਧਰਨਾ ਲਾਉਣਾ ਗੁਨਾਹ ਵਾ? ਕਿ ਟੋਲ ਰੋਕਣਾ ਗੁਨਾਹ ਵਾ? ਕਿ ਪੰਜਾਬ ਦੇ ਕਿਸਾਨਾਂ ਨੂੰ ਆਪਣੇ ਹੱਕਾਂ ਦੀ ਮੰਗ ਕਰਨ ਦੀ ਜਾਂ ਆਪਣੇ ਹੱਕਾਂ ਦੀ ਗੱਲ ਕਰਨ ਦੀ ਬਜਾਏ ਉਹਨਾਂ ਨੂੰ ਲਤਾੜਿਆ ਜਾ ਰਿਹਾ, ਉਹਨਾਂ ਨੂੰ ਸਜ਼ਾ ਦਿੱਤੀ ਜਾ ਰਹੀ ਹੈ? ਕਿ ਪੰਜਾਬੀਆਂ ਨੂੰ, ਕਿਸਾਨਾਂ ਨੂੰ ਜਿਹੜਾ ਅੰਦੋਲਨ ਜਿੱਤਿਆ ਇਹਨਾਂ ਨੇ ਮੋਦੀ ਸਰਕਾਰ ਦੇ ਵਿਰੁੱਧ, ਕਿ ਉਹਦੀ ਸਜ਼ਾ ਦਿੱਤੀ ਜਾ ਰਹੀ ਹੈ? ਕਿ ਸਰਕਾਰਾਂ ਦੇ ਜਿਹੜੀਆਂ ਬੋਡੀਜ਼ ਹੁੰਦੀਆਂ ਨੇ, ਮੰਨ ਲਓ ਹਾਈਵੇ ਅਥਾਰਟੀ ਜਾਂ ਹੋਰ, ਕਿ ਉਹ ਲੋਕਾਂ 'ਤੇ ਦਾਅਵਾ ਪਾਉਣ ਵਾਸਤੇ ਹੁੰਦੀਆਂ ਨੇ? ਕਿ ਜਿਹੜੇ ਕਿਸਾਨ ਨੇ ਸਾਡੇ ਦੇਸ਼ ਦੇ ਹਿੱਸੇਦਾਰ ਨਹੀਂ ਹੈ? ਕਿ ਦੇਸ਼ ਕਿਸਾਨਾਂ ਦਾ ਨਹੀਂ ਹੈ? ਜਿੱਥੋਂ ਹਾਈਵੇ ਲੰਘਦੇ ਨੇ ਉਹ ਕਿਹਦੀਆਂ ਜ਼ਮੀਨਾਂ ਨੇ? ਉਹ ਕਿਸਾਨਾਂ ਦੀਆਂ ਜ਼ਮੀਨਾਂ ਨੇ ਨਾ। ਇਸ ਦੇਸ਼ ਨੂੰ ਬਣਾਉਣ ਵਾਲਾ ਕੌਣ ਹੈ? ਇਸ ਦੇਸ਼ ਨੂੰ ਬਣਾਉਣ ਵਾਲਾ ਆਮ ਨਾਗਰਿਕ ਹੈ। ਤੇ ਆਮ ਸਧਾਰਨ ਜਨ ਜਦੋਂ ਉਹਨੂੰ ਟੋਲ ਦੇ ਉੱਤੋਂ ਰਾਹਤ ਦੇਖੋ, ਇੱਕ ਲੋਕਾਂ ਦਾ ਵੀ ਬੜਾ ਦੋਗਲਾ ਪਾਣਿਆ ਇੱਥੇ ਜਿਹੜੇ ਮੋਦੀ ਸਮਰਥਕ ਨੇ। ਵੈਸੇ ਤਾਂ ਉਹ ਕਹੀ ਜਾਣਗੇ ਕਿਸਾਨ ਗਲਤ ਹੈ, ਕਿਸਾਨ ਗਲਤ ਹੈ, ਪਰ ਜਦੋਂ ਟੋਲ ਤੋਂ ਹੀ ਲੰਘਦੇ ਆ ਉਦੋਂ ਇੰਨੇ ਨਾ ਸ਼ੁਕਰਿਆ ਵੀ ਉਦੋਂ ਸ਼ੁਕਰ ਵੀ ਨਹੀਂ ਕਰਦੇ ਵੀ ਚਲੋ ਸਾਡੀ ਜੇਬ ਕੱਟਣ ਤੋਂ ਬਚ ਗਈ। ਤੇ ਜੇਕਰ ਇਹ ਵਿਵਸਥਾ ਹੈ, ਜੇਕਰ ਪਹਿਲਾਂ ਜ਼ਮੀਨਾਂ ਰੋਕੀਆਂ, ਨਿਗੂਣੇ ਭਾਅ ਤੁਸੀਂ ਜ਼ਮੀਨਾਂ ਲੈ ਕੇ ਦਿੱਤੀਆਂ ਤੇ ਟੋਲ ਤੁਸੀਂ ਲਾਤੇ, ਸੜਕਾਂ ਤੇ ਕੀ ਰੱਖ ਰਖਾਵ ਕਰਦੇ ਨੇ, ਤਾਂ ਫਿਰ ਸਰਕਾਰਾਂ ਦਾ ਕੀ ਕੰਮ ਆ? ਤੇ ਕਦੇ ਤੁਸੀਂ ਵੇਖਿਆ ਵਾ ਕਿ ਕਿਸੇ ਟੋਲ ਤੇ ਫੱਟਾ ਲੱਗਿਆ ਹੋਵੇ ਤੇ ਸਰਕਾਰ ਨੇ ਦੱਸਿਆ ਹੋਵੇ ਕਿ ਬਈ ਇਹ ਟੋਲ ਇੰਨੀ ਤਰੀਕ ਨੂੰ ਲੱਗਿਆ ਸੀ ਤੇ ਇੰਨੀ ਤਰੀਕ ਨੂੰ ਖਤਮ ਹੋਣਾ? ਇਹ ਜਦੋਂ ਟੋਲਾਂ ਵਾਲੇ, ਜਦੋਂ ਇਹਨਾਂ ਦੇ ਟੋਲ ਤੇ ਕੋਈ ਧਰਨਾ ਲੱਗਦਾ ਉਹ ਤਾਂ ਹਾਈਵੇ ਅਥਾਰਟੀ ਵਾਲੇ ਕਹਿ ਦਿੰਦੇ ਕਿ ਭਾਈ ਸਾਡੇ ਟੋਲ ਤੇ ਧਰਨਾ ਲੱਗ ਗਿਆ, ਸਾਨੂੰ ਇਹਨਾਂ ਨੁਕਸਾਨ ਹੋ ਗਿਆ। ਪਰ ਕਦੇ ਤੁਸੀਂ ਲੋਕਾਂ ਨੂੰ ਦੱਸਿਆ ਆਪਣਾ ਵਾਈਟ ਪੇਪਰ ਜਾਰੀ ਕਰਕੇ ਜਾਂ ਕਿਸੇ ਹੋਰ ਤਰੀਕੇ ਨਾਲ ਕਿ ਭਾਈ ਅਸੀਂ ਟੋਲ ਇੰਨੇ ਸਾਲਾਂ ਨਾਲ ਹੀ ਲਾਏ ਸੀ, ਅਸੀਂ ਇੰਨੇ ਸਾਲ ਵੱਧ ਚਲਾਤਾ ਤੇ ਜਿਹੜਾ ਤੁਸੀਂ ਟੋਲ ਵਧਾਉਣੇ ਆ ਉਹ ਕਿਸ ਬਿਨਾਹ ਤੇ ਵਧਾਇਆ ਜਾਂਦਾ? ਕਿ ਕੀ ਤਰਕ ਹੁੰਦਾ ਤੁਹਾਡਾ? ਟੋਲ ਕਿਉਂ ਵਧਾਇਆ ਜਾਂਦਾ? ਮਤਲਬ ਜੇ ਤੁਸੀਂ ਇੱਕ ਜਦੋਂ ਤੁਸੀਂ ਲਾਇਆ ਟੋਲ, ਉਦੋਂ ਕਿਹੜੀ ਪਮੈਸ਼ ਦੇ ਤਹਿਤ ਤੁਸੀਂ ਭਾਅ ਤੈਅ ਕਰਦੇ ਆ? ਮਤਲਬ ਲੋਕਾਂ ਨੂੰ ਤਾਂ ਇਹਨਾਂ ਚੀਜ਼ਾਂ ਦਾ ਕੋਈ ਨਹੀਂ ਨਾ ਪਤਾ, ਟੈਕਨੀਕਲ ਤੌਰ ਤੇ ਚੀਜ਼ਾਂ ਕਿਵੇਂ ਨੇ, ਕੌਣ ਤੈਅ ਕਰਦਾ ਭਾਅ, ਲੋਕਾਂ ਨੂੰ ਕਿਉਂ ਨਹੀਂ ਦੱਸਿਆ ਜਾਂਦਾ? ਜੇਕਰ ਇੱਕ ਰੇਟ ਲਿਸਟ ਦਾ ਫੱਟਾ ਲੱਗ ਸਕਦਾ ਹੈ, ਬੋਰਡ ਲੱਗ ਸਕਦਾ, ਤੇ ਕਿਉਂ ਨਹੀਂ ਟੋਲ ਕਦੋਂ ਲੱਗਿਆ, ਕਦੋਂ ਖਤਮ ਹੋਣਾ ਤੇ ਇਹਦੀ ਬੁਨਿਆਦ ਕੀ ਹੈ, ਇਹਦੇ ਬਦਲੇ ਦੇ ਵਿੱਚ ਕੰਮ ਕੀ ਕਰਨਾ, ਇਹਦੇ ਬਾਰੇ ਕਿਉਂ ਸਵਾਲ ਨਹੀਂ ਹੁੰਦੇ? ਕਿਉਂ ਜਿਹੜੇ ਹਾਈਵੇ ਪੂਰੇ ਨਹੀਂ ਹੋਏ ਉਹਨਾਂ ਤੇ ਟੋਲ ਪਹਿਲਾਂ ਲੱਗ ਜਾਂਦੇ ਨੇ? ਕਿ ਸਰਕਾਰਾਂ ਦੀਆਂ ਜਿਹੜੀਆਂ ਬੋਡੀਜ਼ ਨੇ, ਭਾਵੇਂ ਨੈਸ਼ਨਲ ਹਾਈਵੇ ਅਥਾਰਟੀ ਚਾਹੇ ਕੋਈ ਵੀ ਹੈ, ਕਿ ਉਹਨਾਂ ਦਾ ਕੰਮ ਸਿਰਫ ਇੰਨਾ ਵਾ ਕਿ ਜੇਕਰ ਕਿਸੇ ਬੰਦੇ ਨੇ ਆਪਦੀ ਮੰਗ ਲਈ ਟੋਲ ਰੋਕਤਾ ਉਹ 'ਤੇ ਪਰਚੇ ਪਾ ਦੇਣੇ ਆ ਤੇ ਉਸ ਤੋਂ ਬਾਅਦ ਕਿਸੇ ਉਸ ਸਰਕਾਰ ਨੂੰ ਆਪਦਾ ਜਿਹੜਾ ਨੋਟਿਸ ਭੇਜ ਕੇ ਤੇ ਉਹਨੂੰ ਕਹਿ ਦੇਣਾ ਕਿ ਤੁਸੀਂ 28 ਕਰੋੜ ਰੁਪਇਆ ਲਿਆਓ। ਅਸਲ ਦੇ ਵਿੱਚ ਹੋਇਆ ਕਿ ਤੁਹਾਨੂੰ ਦੱਸਦਾ ਵਾਂ ਪੂਰੀ, ਔਰ ਇਹ ਨਹੀਂ ਹੈ ਕਿ ਇਹਦੇ ਨਾਲ ਸਰਕਾਰਾਂ ਜਿਹੜੀਆਂ ਵਾ ਉਹ ਇੱਕ ਜਿਹੜਾ ਕੇਂਦਰੀਕਰਨ ਦਾ ਰਾਹ ਵੱਲ ਉਹ ਹੋਰ ਬੜੀ ਤੇਜ਼ੀ ਦੇ ਨਾਲ ਜਾ ਰਹੀਆਂ, ਕਿਉਂਕਿ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਹਾਨੂੰ ਦੱਸੂਗਾ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਦੀ ਜੇਬ 'ਚੋਂ ਸਿੱਧਾ ਟੋਲ ਹੁਣ ਕੇਂਦਰ ਸਰਕਾਰ ਦੇ ਖਾਤੇ 'ਚ ਜਾਇਆ ਕਰੂਗਾ, ਉਹਦੇ ਬਾਰੇ ਵੀ ਚਰਚਾ ਕਰਦੇ ਹਾਂ। ਪਰ ਇਹ ਅਹਿਮ ਸਵਾਲ ਸੀਗੇ ਜਿਨ੍ਹਾਂ ਦੇ ਬਾਰੇ ਤੁਹਾਨੂੰ ਦੱਸਣਾ ਬੜਾ ਜ਼ਰੂਰੀ ਸੀਗਾ। ਹੁਣ ਇਹ ਹੈ ਕਿ ਮੁੱਖ ਸਕੱਤਰ ਨੂੰ ਇੱਕ ਚਿੱਠੀ ਆਈ ਸੀਗੀ ਪਹਿਲਾਂ ਕਈ ਦਿਨ ਹੋ ਗਏ, ਉਹਦੇ ਵਿੱਚ ਕਿਹਾ ਗਿਆ ਸੀਗਾ ਕਿ 28 ਕਰੋੜ ਰੁਪਈਆ ਪੰਜਾਬ ਸਰਕਾਰ ਦੇਵੇ ਕਿਉਂਕਿ ਟੋਲ ਪਲਾਜ਼ੇ ਰੋਕੇ ਹੋਏ ਨੇ। 11 ਜ਼ਿਲ੍ਹਿਆਂ ਦੇ 18 ਟੋਲ ਪਲਾਜ਼ੇ ਬੰਦ ਨੇ 15 ਦਸੰਬਰ ਤੋਂ। ਤੇ ਜਿਹੜਾ ਤੁਸੀਂ ਐਗਰੀਮੈਂਟ ਕੀਤਾ ਨੈਸ਼ਨਲ ਹਾਈਵੇ ਅਥਾਰਟੀ ਨਾਲ, ਪੰਜਾਬ ਸਰਕਾਰ ਦਾ ਜੋ ਇਕਰਾਰ ਹੋਇਆ 2010 ਦਾ, ਉਹਦੇ ਤਹਿਤ ਤੁਸੀਂ 28 ਕਰੋੜ ਰੁਪਈਆ ਦਿਓ ਤੇ ਹੋਏ ਨੁਕਸਾਨ ਦੀ ਭਰਪਾਈ ਕਰੋ ਕਿਉਂਕਿ ਸਾਡਾ ਨੁਕਸਾਨ ਹੋ ਗਿਆ। ਉਸ ਤੋਂ ਬਾਅਦ ਹੁਣ ਕੀ ਹੋਇਆ, ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਯਾਨੀ ਕਿ NHAI, ਇਹਨੇ ਪ੍ਰਦਰਸ਼ਨਕਾਰੀਆਂ ਵੱਲੋਂ ਗੈਰ ਕਾਨੂੰਨੀ ਢੰਗ ਨਾਲ ਕਾਨੂੰਨੀ ਢੰਗ ਕਿਹੜਾ ਹੁੰਦਾ ਉਹ ਵੀ ਤੁਸੀਂ ਦੱਸ ਦਿਓ, ਪਰ ਇੱਥੇ ਲਿਖਿਆ ਹੋਇਆ ਖਬਰ ਦੇ ਵਿੱਚ, ਟੋਲ ਫੀਸ ਵਸੂਲਣ ਤੋਂ ਰੋਕਣ ਤੇ ਉਸ ਨੂੰ ਰੋਜ਼ ਹੋ ਰਹੇ
1 ਕਰੋੜ 33 ਲੱਖ ਦੇ ਨੁਕਸਾਨ ਦੀ ਭਰਪਾਈ ਦੇ ਲਈ ਪੰਜਾਬ ਦੇ ਖਿਲਾਫ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾ ਦਿੱਤਾ। ਮਤਲਬ ਕਿਸਾਨਾਂ ਲਈ ਜਾਂ ਪੰਜਾਬੀਆਂ ਲਈ ਜਾਂ ਪੰਜਾਬ ਸਰਕਾਰ ਦੇ ਲਈ ਇੱਕ ਹੋਰ ਵਿਪਤਾ ਖੜੀ ਕਰ ਦਿੱਤੀ ਹੈ। ਹੁਣ ਇਹਨਾਂ ਨੇ ਕਿਹਾ ਹੈ ਕਿ ਰਾਜ ਪੁਲਿਸ ਡਾਇਰੈਕਟਰ ਜਨਰਲ ਤੇ 8 ਡਿਪਟੀ ਕਮਿਸ਼ਨਰਾਂ ਦੇ ਖਿਲਾਫ ਇਹਨਾਂ ਨੇ ਪਟੀਸ਼ਨ ਪਾਈ ਹੈ NHAI ਨੇ, ਤੇ ਇਹਨਾਂ ਨੇ ਕਿਹਾ ਕਿ 440 ਦਿਨਾਂ 40 ਦਿਨ ਪਹਿਲਾਂ ਟੋਲ ਪਲਾਜ਼ੇ ਬੰਦ ਰਹੇ ਤੇ ਉਸ ਨੂੰ 1348 ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪਿਆ। ਹੁਣ ਇਹ ਹੈ ਕਿ ਜਿਹੜੀ ਇਹਨਾਂ ਨੇ ਪਟੀਸ਼ਨ ਰੱਖੀ ਹੈ ਜਿਹਦੇ ਵਿੱਚ ਵਿਨੋਦ S ਭਾਰਦਵਾਜ ਨੇ ਜਸਟਿਸ, ਉਹਦੇ ਵਿੱਚ ਇਹ ਗੱਲ ਕਹੀ ਹੈ ਕਿ ਪ੍ਰਦਰਸ਼ਨਕਾਰੀਆਂ ਵੱਲੋਂ ਟੋਲ ਫੀਸ ਵਸੂਲਣ ਨੂੰ ਰੋਕਣ ਦੇ ਨਤੀਜੇ ਵਜੋਂ ਕੇਂਦਰ ਸਰਕਾਰ ਦੇ ਖਜ਼ਾਨੇ ਨੂੰ ਭਾਰੀ ਨੁਕਸਾਨ ਹੋਇਆ। ਕਦੇ ਤੁਸੀਂ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ ਵਾ ਕਿ ਉਹ ਕਿਉਂ ਧਰਨਾ ਦੇ ਰਹੇ ਨੇ? ਤੁਹਾਡੀਆਂ ਲਿਆਂਦੀਆਂ ਪਾਲਿਸੀਜ਼ ਕਰਕੇ, ਤੁਹਾਡੀਆਂ ਲਿਆਂਦੀਆਂ ਨੀਤੀਆਂ ਕਰਕੇ ਕਿਸਾਨ ਦੀ ਲੁੱਟ ਕਿੰਨੀ ਹੋਈ? ਕਦੇ ਇਹਦਾ ਅੰਦਾਜ਼ਾ ਲਾਇਆ ਵਾ ਤੁਸੀਂ? ਟੋਲ ਦਾ ਅੰਦਾਜ਼ਾ ਸਰਕਾਰਾਂ ਨੂੰ ਲੱਗ ਜਾਂਦਾ ਹੈ। ਔਰ ਕੀ ਸਰਕਾਰਾਂ ਸਿਰਫ ਇਸ ਵਾਸਤੇ ਚੁਣੀਆਂ ਸੀ ਕਿ ਅਸੀਂ ਪਹਿਲਾਂ ਆਗੂਆਂ ਨੂੰ ਚੁਣ ਲਈਏ, ਉਸ ਤੋਂ ਬਾਅਦ ਉਹ ਪਾਲਿਸੀ ਬਣਾ ਦੇਣ, ਫਿਰ ਉਹਨਾਂ ਦੀਆਂ ਬੋਡੀਜ਼ ਲੋਕਾਂ ਦੇ ਉੱਤੇ ਰੋਹ ਮਾਰੀ ਜਾਣ, ਦਬਕਾ ਮਾਰੀ ਜਾਣ? ਮਤਲਬ ਅਸੀਂ ਇਹ ਕੋਈ ਰਾਜਾ ਰਾਜ ਨੂੰ ਚਲਾ ਰਿਹਾ ਵਾ ਕਿ ਜਿੱਥੇ ਸਰਕਾਰ ਦਾ ਦਿਲ ਕਰਦਾ ਉੱਥੇ ਪਾਲਿਸੀ ਬਣਾ ਕੇ ਲੋਕਾਂ ਨੂੰ ਠੱਠ ਕਰੋ, ਲੋਕ ਮੁੜ ਕੇ ਆਪਣੀ ਮੰਗ ਲਈ ਸੜਕ 'ਤੇ ਆਉਣ ਤੇ ਸੜਕ ਤੋਂ ਬਾਅਦ ਉਹਨਾਂ ਨੂੰ ਜੁਰਮਾਨਾ ਪਾ ਦਿਓ। ਜੇਕਰ ਸਰਕਾਰ ਜੁਰਮਾਨਾ ਅਦਾ ਕਰੂਗੀ ਤਾਂ ਉਹ ਕਿਹਦੀ ਜੇਬ 'ਚੋਂ ਜਾਏਗਾ? ਉਹ ਲੋਕਾਂ ਦੀ ਜੇਬ 'ਚੋਂ ਜਾਏਗਾ ਨਾ। ਔਰ ਪੰਜਾਬ ਸਰਕਾਰ ਇਹ ਜਿਹੜੀ ਬੜੀ ਹਰਜਾਨੇ ਭਰਨ ਦੇ ਵਿੱਚ ਬੜੀ ਮੋਹਰੀ ਰਹਿੰਦੀ ਹੈ। ਔਰ ਇਹਨਾਂ ਦੇ ਮੰਤਰੀ ਜਿਹੜੇ ਅਮਨ ਅਰੋੜੇ ਵਰਗੇ ਆ, ਉਹ ਕਹਿ ਦਿੰਦੇ ਕਿ ਜੀ ਧਰਨਾ ਗੈਰ ਕਾਨੂੰਨੀ। ਧਰਨਾ ਗੈਰ ਕਾਨੂੰਨੀ ਕਿਵੇਂ ਹੋ ਗਿਆ? ਗੈਰ ਕਾਨੂੰਨੀ ਲਫ਼ਜ਼ ਤਾਂ ਇੱਥੇ ਸਰਕਾਰ ਦੀ, ਕੇਂਦਰ ਸਰਕਾਰ ਦੀ ਜਿਹੜੀ ਬੋਡੀ ਹੈ ਨੈਸ਼ਨਲ ਹਾਈਵੇ ਅਥਾਰਟੀ, ਉਹ ਵੀ ਵਰਤ ਰਹੀ ਹੈ। ਫਿਰ ਮਤਲਬ ਕਿ ਤੁਸੀਂ ਉਹਨਾਂ ਦੇ ਨਕਸ਼ੇ ਕਦਮ 'ਤੇ ਚੱਲ ਰਹੇ ਹੋ। ਤੁਹਾਡੇ ਲਈ ਹਕੂਮਤ ਹੈ ਅਤੇ ਲੋਕ ਕੋਈ ਮਾਇਨੇ ਨਹੀਂ ਰੱਖਦੇ। ਸੋ ਇਹ ਹੈ ਕਿ ਹੁਣ ਲੋਕਾਂ ਨੂੰ ਇਸ ਬਾਬਤ ਅਵੇਅਰ ਹੋਣਾ ਚਾਹੀਦਾ ਹੈ ਕਿ ਸਰਕਾਰਾਂ, ਉਹਨਾਂ ਦੀਆਂ ਬੋਡੀਜ਼ ਕਿਸਾਨਾਂ ਦੀ ਗੱਲ ਸੁਣਨ ਦੀ ਬਜਾਏ, ਦੇਖੋ ਹਾਈਵੇ ਦਾ ਨੈਸ਼ਨਲ ਹਾਈਵੇ ਅਥਾਰਟੀ ਨੂੰ ਫਿਕਰ ਹੈ, ਤੇ ਪਰ ਜ਼ਿਮੀਂਦਾਰਾਂ ਦਾ ਫਿਕਰ ਭਾਰਤ ਦੇ ਖੇਤੀਬਾੜੀ ਮਹਿਕਮੇ ਨੂੰ ਕਿਉਂ ਨਹੀਂ? ਉਹ ਕਿਉਂ ਨਹੀਂ ਸਰਕਾਰ ਨੂੰ ਕਹਿੰਦਾ ਕਿ ਤੁਸੀਂ ਮਾੜੀਆਂ ਨੀਤੀਆਂ ਕਿਉਂ ਲਿਆਉਣੇ ਆ? ਔਰ ਤੁਸੀਂ ਦੇਖੋ, ਲੋਕਾਂ ਦਾ ਪ੍ਰੋਟੈਸਟ ਕਰਨਾ ਬੁਨਿਆਦੀ ਹੱਕ ਆ, ਔਰ ਇਹ ਹੱਕ ਨੂੰ ਤੁਸੀਂ ਸਸਪੈਂਡ ਨਹੀਂ ਕਰ ਸਕਦੇ। ਔਰ ਜਿਹੜੀ ਮੈਂ ਗੱਲ ਸ਼ੁਰੂਆਤ ਦੇ ਵਿੱਚ ਕੀਤੀ ਸੀਗੀ ਕਿ ਇਹ ਹੁਣ ਕੇਂਦਰੀਕਰਨ ਬੜੀ ਤੇਜ਼ੀ ਦੇ ਨਾਲ ਕਰ ਰਹੇ ਆ, ਔਰ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਕਿ ਹਰ ਚੀਜ਼ ਨੂੰ ਗੈਰ ਕਾਨੂੰਨੀ ਕਹਿ ਕੇ ਭਰਪਾਈ ਨਾ ਕਰਨ ਤੁਰ ਪਿਆ ਕਰੋ, ਉਹਦੀ ਜ਼ਿਰਾ ਕਰੋ। ਕੋਰਟ ਦੇ ਵਿੱਚ ਜਾਓ, ਡਬਲ ਬੈਂਚ ਕੋਲੇ ਜਾਓ, ਡਬਲ ਬੈਂਚ ਤੋਂ ਸੁਪਰੀਮ ਕੋਰਟ ਦੇ ਵਿੱਚ ਵੀ ਤੁਸੀਂ ਜਾਓ ਕਿ ਭਾਈ ਅਸੀਂ ਕੀ ਕਰ ਸਕਦੇ ਹਾਂ। ਲੋਕਾਂ ਦੀਆਂ ਜਿਹੜੀਆਂ ਮੰਗਾਂ ਨੇ ਉਹਨੂੰ ਕੈਲਕੂਲੇਟਿਵ ਤਰੀਕੇ ਦੇ ਨਾਲ ਉਹਨਾਂ ਨੂੰ ਸੁਣਿਆ ਜਾਵੇ, ਉਹਨਾਂ ਦੇ ਉੱਤੇ ਬਹਿਸ ਹੋਵੇ, ਉਹਨਾਂ ਦੇ ਪ੍ਰਤੀ ਸਰਕਾਰਾਂ ਦੀ ਅਪਰੋਚ ਹੋਵੇ, ਸਿਸਟਮ ਦੀ ਅਪਰੋਚ ਹੋਵੇ, ਔਰ ਕੇਂਦਰ ਸਰਕਾਰ ਦੀ ਅਪਰੋਚ ਹੋਣੀ ਚਾਹੀਦੀ, ਕਿਉਂਕਿ ਬਹੁਤੇ ਧਰਨੇ, ਬਹੁਤੀਆਂ ਮੰਗਾਂ ਤਾਂ ਕੇਂਦਰ ਸਰਕਾਰ ਤੋਂ ਲਈਆਂ ਨੇ, ਖਾਸ ਕਰਕੇ ਜਿਵੇਂ MSP ਦੀ ਮੰਗ। ਸੋ ਕਿਸਾਨਾਂ ਦੀ ਮੰਗ ਕੌਣ ਸੁਣੇਗਾ? ਕਿਸਾਨਾਂ ਦੀ ਗੱਲ ਕੌਣ ਸੁਣੇਗਾ? ਇਹ ਇੱਕ ਵੱਡਾ ਤੇ ਅਹਿਮ ਸਵਾਲ ਹੈ। ਔਰ ਇਹ ਮਾਨ ਸਰਕਾਰ ਨੂੰ ਵੀ ਚਾਹੀਦਾ ਕਿ ਉਹਨਾਂ ਨੂੰ, ਬੇਸ਼ੱਕ ਮੁੱਖ ਸਕੱਤਰ ਨੂੰ 28 ਕਰੋੜ ਰੁਪਏ ਵਾਲਾ ਨੋਟਿਸ ਆਇਆ, ਤਾਂ ਸਰਕਾਰ ਨੂੰ ਚਾਹੀਦਾ ਕਿ ਆਪਣਾ ਪੱਖ ਰੱਖਿਆ ਜਾਵੇ। ਦੂਜੀ ਜਿਹੜੀ ਗੱਲ ਮੈਂ ਕੀਤੀ ਸੀਗੀ ਕਿ ਹੁਣ ਟੋਲ ਉਗਰਾਹੀ ਦਾ ਇੱਕ ਨਵਾਂ ਤਰੀਕਾ ਆ ਗਿਆ ਵਾ, ਉਹਦੇ ਵਿੱਚ ਇਹ ਹੈ ਕਿ ਕੇਂਦਰ ਸਰਕਾਰ ਹੁਣ ਇੱਕ ਨਵੀਂ ਤਜਵੀਜ਼ ਲਿਆਉਣ ਜਾ ਰਹੀ ਹੈ, ਜਿਹਦੇ ਤਹਿਤ GPS, ਤੁਹਾਡੇ ਸਾਧਨ ਨੂੰ GPS ਦੇ ਨਾਲ, ਤੇ ਉਸ ਤੋਂ ਬਾਅਦ ਉਸੇ ਚੀਜ਼ ਨਾਲ ਤੁਹਾਡੇ ਆਧਾਰ ਨੂੰ ਤੇ ਤੁਹਾਡੇ ਖਾਤੇ ਨੂੰ ਲਿੰਕ ਕਰ ਦਿੱਤਾ ਜਾਊਗਾ। ਜਿੰਨਾ ਤੁਸੀਂ ਟੋਲ ਰੋਡ ਵਰਤੋਗੇ ਉਸੇ ਹਿਸਾਬ ਦੇ ਨਾਲ ਉਹ ਪੈਸੇ ਤੁਹਾਡੇ ਖਾਤੇ ਦੇ ਵਿੱਚੋਂ ਡਾਇਰੈਕਟਲੀ ਕੱਟ ਲਏ ਜਾਇਆ ਕਰਨਗੇ। ਹੁਣ ਇਹਦੇ ਵਿੱਚ ਲੋਕਾਂ ਦੇ ਨਾਲ ਟੈਕਨੀਕਲ ਤੌਰ 'ਤੇ ਠੱਗੀਆਂ ਕੀ ਨਾ ਵੱਜਣਗੀਆਂ, ਕਿ ਇਹਦੀ ਕੋਈ ਤੁਸੀਂ ਇਹਦੇ ਲਈ ਕੋਈ ਸਿਸਟਮ ਬਣਾਇਆ ਵਾ ਕਿ ਜੇਕਰ ਠੱਗੀ ਵੱਜੀ ਵੀ ਤਾਂ ਉਹਦੀ ਭਰਪਾਈ ਕੌਣ ਕਰੇਗਾ? ਔਰ ਦੂਜੀ ਗੱਲ ਇਹ ਹੈ ਕਿ ਤੁਹਾਡੇ ਖਾਤਿਆਂ 'ਚ ਸਿਰਫ ਉਨੇ ਪੈਸੇ ਹੀ ਕੱਟੇ ਜਾਣਗੇ ਕਿ ਜਿੰਨਾ ਤੁਸੀਂ ਟੋਲ ਰੋਡ ਵਰਤਿਆ। ਇਹਦੀ ਗੱਲ ਦੀ ਕੀ ਗਰੰਟੀ ਹੈ? ਕਿਉਂਕਿ ਪਹਿਲਾਂ ਲੋਕਾਂ ਨਾਲ ਐਸਾ ਕੁਝ ਹੋ ਚੁੱਕਿਆ, ਟੋਲ ਦੇ ਉੱਤੇ ਲੰਘਦਾ ਅਗਲਾ 10 ਦਿਨਾਂ ਬਾਅਦ ਫਿਰ ਮੈਸੇਜ ਆ ਜਾਂਦਾ ਕਿ ਭਾਈ ਤੁਸੀਂ ਟੋਲ ਉੱਤੇ ਲੰਘੇ ਸੀ, ਹਾਲਾਂਕਿ ਬਹੁਤ ਲੋਕਾਂ ਦਾ ਕਹਿਣਾ ਕਿ ਅਸੀਂ ਲੰਘੇ ਨਹੀਂ। ਸੋ ਇੱਕ ਪਾਸੇ ਟੋਲ ਵਾਲੀਆਂ ਕੰਪਨੀਆਂ ਗੁੰਡਾਗਰਦੀ ਕਰਦੀਆਂ ਨੇ, ਲੋਕਾਂ ਨਾਲ ਮਿਸਬਿਹੇਵ ਕਰਦੀਆਂ ਨੇ, ਗਰੀਬ ਮਾਤੜ ਕਿਸਾਨਾਂ ਮਜ਼ਦੂਰਾਂ ਦੇ ਨਾਲ ਜਦੋਂ ਲੰਘਦੇ ਨੇ ਟਰੈਕਟਰ ਲੈ ਕੇ, ਤੇ ਦੂਜੇ ਪਾਸੇ ਕਾਨੂੰਨੀ ਤੌਰ 'ਤੇ ਵੀ ਨੈਸ਼ਨਲ ਹਾਈਵੇ ਅਥਾਰਟੀ ਉਹਨਾਂ ਦੇ ਪੱਖ ਦੇ ਵਿੱਚ ਖੜਦੀ ਹੈ, ਤੇ ਉਹ ਕਾਨੂੰਨੀ ਤੌਰ 'ਤੇ ਵੀ ਪੰਜਾਬ ਦੀਆਂ ਸਰਕਾਰਾਂ ਉੱਤੇ ਜਾਂ ਕਹਿ ਲਓ ਕਿ ਕਿਸਾਨਾਂ ਉੱਤੇ ਇੱਕ ਤਰੀਕੇ ਨਾਲ ਦਾਬਾ ਮਾਰਦੇ ਨੇ। ਇਹ ਬਿਲਕੁਲ ਗਲਤ ਗੱਲ ਆ। ਲੋਕਾਂ ਨੂੰ ਟੋਲ ਬਾਰੇ ਜਾਣਕਾਰੀ ਹੋਣੀ ਚਾਹੀਦੀ, ਸਰਕਾਰਾਂ ਦੇਣ ਜਾਣਕਾਰੀ, ਕਦੋਂ ਲੱਗਿਆ ਸੀ, ਕਿੰਨਾ ਟੋਲ ਉਗਰਾਇਆ ਜਾਊਗਾ, ਕਿੰਨੇ ਚਿਰ ਤੱਕ ਉਗਰਾਇਆ ਜਾਊਗਾ। ਤੇ ਜੇਕਰ ਲੋਕਾਂ ਨੇ ਟੋਲ ਦੇਣਾ ਤੇ ਫਿਰ ਰੋਡ ਟੈਕਸ ਕਿਸ ਗੱਲ ਦਾ ਲਿਆ ਜਾਂਦਾ? ਕੀ ਇਸ ਗੱਲ ਦਾ ਲਿਆ ਜਾਂਦਾ ਰੋਡ ਟੈਕਸ ਕਿ ਤੁਸੀਂ ਬਠਿੰਡੇ ਤੋਂ ਜੇ ਮੁਕਤਸਰ ਜਾਣਾ ਤੇ ਉਹਦਾ ਰੋਡ ਟੈਕਸ ਹੈ, ਜਾਂ ਤੁਸੀਂ ਬਠਿੰਡੇ ਤੋਂ ਫਿਰੋਜ਼ਪੁਰ ਜਾਣਾ, ਜਾਂ ਤੁਸੀਂ ਬਠਿੰਡਾ ਤੋਂ ਲੁਧਿਆਣਾ ਅੰਮ੍ਰਿਤਸਰ ਸਾਹਿਬ ਜਿੱਥੇ ਗੁਰਦਾਸਪੁਰ ਜਾਣਾ, ਤੇ ਜੇਕਰ ਇਹਦਾ ਰੋਡ ਟੈਕਸ ਇਸ ਚੀਜ਼ ਦਾ ਵਾ, ਤੇ ਫਿਰ ਲੋਕਾਂ ਦਾ ਦੇਸ਼ ਦੇ ਵਿੱਚ ਘੁੰਮਣ ਫਿਰਨ ਦਾ ਜਿਹੜਾ ਅਧਿਕਾਰ ਹੈ, ਆਪਣੀ ਇੱਕ ਰਜਿਸਟਰਡ ਵਹੀਕਲ ਲੈ ਕੇ,
ਤੇ ਉਹ ਅਧਿਕਾਰ ਕਿੱਧਰ ਗਿਆ? ਸੋ ਇਹ ਦੋਹਰਾ ਡਾਕਾ ਵਾ ਬੰਦ ਹੋਣਾ ਚਾਹੀਦਾ ਔਰ ਪੰਜਾਬ ਸਰਕਾਰ ਨੂੰ ਇਹਦੇ ਤੇ ਸੁਹਿਰਦਤਾ ਦੇ ਨਾਲ ਕੰਮ ਕਰਨਾ ਚਾਹੀਦਾ ਕਿ ਜਿਹੜੀਆਂ ਸਰਕਾਰ ਦੀਆਂ ਬਾਡੀਜ਼ ਹੁੰਦੀਆਂ ਉਹ ਲੋਕਾਂ ਤੇ ਦਾਅਵਾ ਪਾਉਣ ਵਾਸਤੇ ਨਹੀਂ ਹੁੰਦੀਆਂ, ਉਹ ਅਸਲ ਦੇ ਵਿੱਚ ਲੋਕਾਂ ਦੀਆਂ ਹੀ ਹੁੰਦੀਆਂ ਵਾ। ਤੇ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਕੀ ਹੁਣ ਮੋਦੀ ਸਰਕਾਰ ਇਸ ਅਸਿੱਧੇ ਤਰੀਕੇ ਨਾਲ ਨੈਸ਼ਨਲ ਹਾਈਵੇ ਅਥਾਰਟੀ ਰਾਹੀਂ ਕਿ ਪੰਜਾਬੀਆਂ ਤੋਂ ਬਦਲਾ ਲੈ ਰਹੀ ਹੈ ਕਿ ਇਹਨਾਂ ਨੂੰ ਭੇਜੀ ਚਲੋ ਨੋਟਿਸ, ਇਹਨਾਂ ਨੂੰ ਦੱਬੀ ਤੁਰਿਆਓ ਤੇ ਇਹਨਾਂ ਨੂੰ ਠਿੱਠ ਕਰੀ ਚਲੋ। ਜਲਦ ਹਾਜ਼ਰ ਹੋਵਾਂਗੇ ਇੱਕ ਹੋਰ ਨਵੀਂ ਰਿਪੋਰਟ।